ਹੁਣ ਮੰਡੀ ਬੌਲਦੀਨ ਫਾਲੀਆ ਰੋਡ ਤੇ ਕਾਫੀ ਮਤਲਬ ਜਿਹੜੇ ਭਰਾ ਮੰਡੀ ਬੌਲਦੀਨ 200 ਗਏ ਵੇਖਦੇ 200 ਗਏ ਕਿ ਉਹਨਾਂ ਰੋਡ ਕਾਫੀ ਚੱਕ ਦਿੱਤਾ ਹੋਇਆ ਤਕਰੀਬਨ 1-1 ਫੁੱਟ ਨਹੀਂ ਤੇ 8-10 ਇੰਚ ਤੱਕ ਉਹਨਾਂ ਰੋਡ ਚੱਕ ਦਿੱਤਾ ਤੇ ਉਸ ਦੇ ਨਾਲ ਜਿਹੜੇ ਨਾਲ ਆਸੇ ਪਾਸੇ ਦੁਕਾਨਾਂ ਉਹ ਸਾਰੀਆਂ ਦੁਕਾਨਾਂ ਨੀਵੀਆਂ ਹੋ ਗਈਆਂ ਨੇ ਜ਼ਿਆਦਾ ਦੁਕਾਨਾਂ ਹੀ ਹਨ ਉੱਥੇ ਹੋਰ ਕਰ ਅਸਲਾਮ ਵਾਲੇਕਮ ਮੈਂ ਤੁਹਾਡਾ ਵੀਰ ਕਮਰਾਨ ਗੋਂਦਲ ਤੇ ਅੱਜ ਤੁਹਾਡੇ ਨਾਲ ਨਾ ਮੈਂ ਇੱਕ ਕਲਚਰਲ ਜ਼ਬਾਨ ਲੈਂਗੁਏਜ ਇਹਨਾਂ ਚੀਜ਼ਾਂ ਤੋਂ ਹਟ ਕੇ ਗੱਲ ਕਰਨੀ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜੇ ਤਰੱਕੀਆਤੀ ਕੰਮ ਹੁੰਦੇ ਨੇ ਹੁਣ ਤੁਸੀਂ ਆਖਣਾ ਮੈਂ ਇੱਥੇ ਇੰਜੀਨੀਅਰ ਲਾ ਖਲੋਤਾ ਵਾਕਈ ਮੇਰਾ ਤਲਕ ਇੰਜੀਨੀਅਰਿੰਗ ਫੀਲਡ ਨਾਲ ਹੀ ਹੈ ਤੇ ਜਿਵੇਂ ਮੈਂ ਮਤਲਬ ਫਾਰਨ 'ਚੋਂ ਅਸਾਂ ਕੰਮ ਕਰਦੇ ਹਾਂ ਵੇਖ ਕੇ ਆਉਂਦੇ ਹਾਂ ਔਰ ਆਪਣਾ ਇੱਥੇ ਹਾਲ ਵੇਖੀਦਾ ਤੇ ਤਕਲੀਫ ਹੁੰਦੀ ਹੈ ਕਿਉਂਕਿ ਸਾਡੇ ਟੈਕਸ ਦਾ ਸਾਡਾ ਆਪਣਾ ਪੈਸਾ ਹੁੰਦਾ ਹੈ ਇੱਕ ਨਿੱਕੀ ਜਿਹੀ ਚੀਜ਼ ਵੀ ਜਦੋਂ ਅਸੀਂ ਦੁਕਾਨ ਤੋਂ ਲੈਣ ਜਾਂਦੇ ਹਾਂ ਤੇ ਉਹਦੇ ਵਿੱਚ ਵੀ ਸਾਡੇ ਉੱਤੇ ਟੈਕਸ ਲੱਗਾ ਹੁੰਦਾ ਹੈ ਬਿਜਲੀ ਦੀਆਂ ਬਿੱਲਾਂ 'ਚ ਵੇਖ ਲਓ ਸਾਡੇ ਤੋਂ ਕਿੰਨਾ ਟੈਕਸ ਲਿਆ ਜਾਂਦਾ ਤੇ ਇਹ ਸਾਡਾ ਹੀ ਪੈਸਾ ਹੁੰਦਾ ਹੈ ਔਰ ਇਹ ਜਦੋਂ ਡੁੱਬਦਾ ਪਿਆ ਹੁੰਦਾ ਤਕਲੀਫ ਹੁੰਦੀ ਔਰ ਉਹਦੇ ਨਾਲ ਉਲਟੀ ਜਿਹੜੀ ਸਾਨੂੰ ਤਕਲੀਫ ਪਹੁੰਚਾਈ ਜਾਂਦੀ ਹੈ ਇੱਕ ਮਤਲਬ ਇਹ ਗਲਤ ਜਿਹੜਾ ਕੋਈ ਵੀ ਕੰਮ ਹੋਇਆ ਹੁੰਦਾ ਚਾਹੇ ਉਹ ਸਾਡਾ ਸੀਵਰੇਜ ਦਾ ਸਿਸਟਮ ਹੈ ਨਾਲੀਆਂ ਵੀਰੀਆਂ ਬਣੀਆਂ ਹਨ ਜਾਂ ਰੋਡ ਉਹ ਇੱਕ ਖਰਾਬ ਗਲਤ ਬਣਾ ਕੇ ਟੁਰ ਜਾਂਦੇ ਨੇ ਤੇ ਇਹ ਵੀ ਸਾਡੇ ਲਈ ਉਲਟੀ ਤਕਲੀਫ ਹੀ ਬਣਦੀ ਹੈ ਸਾਡਾ ਪੈਸਾ ਲਾ ਕੇ ਹੀ ਸਾਨੂੰ ਇੱਕ ਮਤਲਬ ਕਿ ਇੱਕ ਲੋਲੀਪੌਪ ਜਾਂ ਦੇ ਛੱਡਦੇ ਨੇ ਤੇ ਇਸ ਹਵਾਲੇ ਨਾਲ ਗੱਲ ਕਰਨੀ ਹੈ ਮੇਰਾ ਖਿਆਲ ਹੈ ਸਾਨੂੰ ਗੱਲ ਕਰਨੀ ਚਾਹੀਦੀ ਹੈ ਤਨਕੀਦਾਂ ਤੋਂ ਹਟ ਕੇ ਹੁਣ ਤੁਸੀਂ ਇਹ ਕਹਿ ਰੱਖੋ ਬਣਨ ਦਿਓ ਸਹੀ ਬਣਦਾ ਪਿਆ ਉਹ ਇਹ ਪਿੱਛੇ ਜੇ ਮਿਸਾਲ ਦਿੱਤੀ ਪਹਿਲਾਂ ਉਹ ਇਤਨਾ ਸਾਨੂੰ ਭੁੱਖਾ ਰੱਖਦੇ ਨੇ ਇੰਨਾ ਸਾਨੂੰ ਤਰਸਾਉਂਦੇ ਨੇ ਇੱਕ ਚੀਜ਼ ਲਈ ਕਿ ਅਸੀਂ ਆਹ ਲੱਭਣ ਦਿਓ ਜਿਵੇਂ ਦਾ ਲੱਭਦਾ ਤੇ ਅਸਾਂ ਫਿਰ ਨਾ ਤਾਂ ਕੁਆਲਿਟੀ ਦੀ ਗੱਲ ਕਰਦੇ ਹਾਂ ਨਾ ਉਹਦੇ ਵਿੱਚ ਮਤਲਬ ਕਿ ਖੂਬਸੂਰਤੀ ਦੀ ਮਤਲਬ ਕਿਸੇ ਮਿਆਰ ਤੇ ਅਸਾਂ ਉਤਰਨ ਨਹੀਂ ਦਿੰਦੇ ਅਸਾਂ ਕਹਿੰਦੇ ਬਣਨ ਦਿਓ ਤੇ ਇਹ ਮੇਰੇ ਲਈ ਬਹੁਤ ਵੱਡਾ ਅਲਮੀਆ ਹੈ ਮੇਰੇ ਖਿਆਲ 'ਚ ਸਾਡੇ ਲਈ ਤੇ ਐਟਲੀਸਟ ਜਿਹੜਾ ਸਾਨੂੰ ਮਤਲਬ ਸਾਡੀ ਅਗਰ ਐਜੂਕੇਸ਼ਨ ਹੈ ਸਾਨੂੰ ਕਿਸੇ ਚੀਜ਼ ਦੀ ਸਮਝ ਹੈ ਤੇ ਸਾਡਾ ਐਕਸਪੀਰੀਅੰਸ ਸਾਨੂੰ ਬੋਲਣਾ ਚਾਹੀਦਾ ਤੇ ਗੱਲ ਸ਼ਾਰਟ ਕਰਾਂ ਤੇ ਯਾਰ ਮੇਰੇ ਕੋਲ ਬਹੁਤ ਜ਼ਿਆਦਾ ਗੱਲਾਂ ਨੇ ਤੇ ਬਹੁਤ ਤਕਲੀਫ ਵੀ ਹੁੰਦੀ ਹੈ ਇੱਕ ਇੱਕ ਚੀਜ਼ ਇੱਥੇ ਜਿਹੜਾ ਸਾਡਾ ਇਨਫਰਾਸਟਰਕਚਰ ਹੈ ਸਾਡਾ ਰੋਡ ਦਾ ਸਿਸਟਮ ਹੈ ਮੈਂ ਕੱਲ ਪਰਸੋਂ ਇੱਕ ਵੀਡੀਓ ਲਾਈ ਹੈ ਰੋਡ ਸੇਫਟੀ ਦੇ ਹਵਾਲੇ ਨਾਲ ਵੇਖ ਲਓ 0% ਇੱਥੇ ਕੰਮ ਹੁੰਦਾ ਬਲਕਿ ਉਲਟਾ ਮਤਲਬ ਲੋਕਾਂ ਨੂੰ ਇੰਨੀ ਤਕਲੀਫ ਹੋ ਰਹੀ ਹੁੰਦੀ ਹੈ ਬਾਜ਼ਾਰ ਚਲੇ ਜਾਓ ਲੰਘਣ ਨਹੀਂ ਹੁੰਦਾ ਗੱਲ ਛਾੜ ਕਰੀ ਯਾਰ ਰੋਡ ਕੱਲ ਮੈਂ ਵੇਖਿਆ ਮੰਡੀ ਬੌਲਦੀਨ ਸਾਡਾ ਸ਼ਹਿਰ ਹੈ ਉਹ ਰੋਡ ਬਣਦਾ ਪਿਆ ਫਾਲੀਆ ਰੋਡ ਤੇ ਜਾਂ ਉਹ ਫਾਲੀਆ ਰੋਡ ਹੋ ਜਾਏ ਜਾਂ ਕਿਸੇ ਵੀ ਪਿੰਡ ਦੀਆਂ ਗਲੀਆਂ ਹੋ ਜਾਣ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਬਲਦੀਆ ਦੇ ਜਿਹੜੇ ਸਾਡੇ ਅਦਾਰੇ ਜੋ ਵੀ ਅਦਾਰਾ ਇਹਨੂੰ ਸੁਪਰਵਾਈਜ਼ ਕਰ ਰਿਹਾ ਹੁੰਦਾ ਮੈਨੂੰ ਤੇ ਉਹ ਮਤਲਬ ਜੋ ਇੰਜੀਨੀਅਰਸ ਜੋ ਟੀਮ ਉਹਨਾਂ ਦੀ ਹੁੰਦੀ ਜੋ ਕੰਮ ਕਰ ਰਹੇ ਹੁੰਦੇ ਨੇ ਮੈਨੂੰ ਨਹੀਂ ਪਤਾ ਉਹ ਕਿਹੜੇ ਮਾਈਂਡ ਸੈਟ ਨਾਲ ਜਾਂ ਕਿਹੜੀ ਪਲਾਨਿੰਗ ਦੇ ਨਾਲ ਆ ਕੇ ਕਰ ਰਹੇ ਹੁੰਦੇ ਨੇ ਹੁਣ ਮੰਡੀ ਬੌਲਦੀਨ ਫਾਲੀਆ ਰੋਡ ਤੇ ਕਾਫੀ ਮਤਲਬ ਜਿਹੜੇ ਭਰਾ ਮੰਡੀ ਬੌਲਦੀਨ 200 ਗਏ ਵੇਖਦੇ 200 ਗਏ ਕਿ ਉਹਨਾਂ ਰੋਡ ਕਾਫੀ ਚੱਕ ਦਿੱਤਾ ਹੋਇਆ ਤਕਰੀਬਨ 1-1 ਫੁੱਟ ਨਹੀਂ ਤੇ 8-10 ਇੰਚ ਤੱਕ ਉਹਨਾਂ ਰੋਡ ਚੱਕ ਦਿੱਤਾ ਤੇ ਉਸ ਦੇ ਨਾਲ ਜਿਹੜੇ ਨਾਲ ਆਸੇ ਪਾਸੇ ਦੁਕਾਨਾਂ ਉਹ ਸਾਰੀਆਂ ਦੁਕਾਨਾਂ ਨੀਵੀਆਂ ਹੋ ਗਈਆਂ ਨੇ ਜ਼ਿਆਦਾ ਦੁਕਾਨਾਂ ਹੀ ਹਨ ਉੱਥੇ ਹੋਰ ਘਰ ਤੇ ਹੈ ਕੋਨਾ ਤੇ ਕੁਝ ਪਲਾਜ਼ੇ ਬਣੇ ਨੇ ਸਾਰੇ ਆਲਮੋਸਟ ਨੀਵੇਂ ਹੋ ਗਏ ਕੁਝ ਨੇ ਜਿਹੜੇ ਨਵੇਂ ਬਣਾਏ ਸਨ ਉਹ ਉੱਚੇ ਨੇ ਤੇ ਹੁਣ ਕੀ ਹੋਇਆ ਹੁਣ ਲੋਕ ਕੱਲ ਨੂੰ ਜਦੋਂ ਉੱਠਣਗੇ ਲੋਕਾਂ ਨੇ ਆਪਣੀਆਂ ਦੁਕਾਨਾਂ ਚੱਕਣੀਆਂ ਲੋਕ ਉਹ ਗਲੀ ਤੋਂ 3-3 ਫੁੱਟ 4-4 ਫੁੱਟ ਚਾਹ ਦਿੰਦੇ ਨੇ ਫਿਰ ਤੁਹਾਨੂੰ ਪਤਾ ਹੀ ਹੈ ਅੱਗੋਂ ਜਿਸ ਟਾਈਮ ਉਹ ਅਗਲੇ ਪਾਸੇ ਥੜੀਆਂ ਆਪਣੀਆਂ ਬਣਾਉਂਦੇ ਨੇ ਚੜ੍ਹਾਈ ਲਈ ਉਹ ਪੌੜੀਆਂ ਜਿਹੜੀਆਂ ਜਿਤਨੀਆਂ ਬਣਾਉਂਦੇ ਨੇ ਉਹ ਗਲੀ 'ਚ ਹੀ ਬਣਾਉਂਦੇ ਨੇ ਆਪਣਾ ਕੋਈ ਵੀ ਨਹੀਂ ਜ਼ਾਇਆ ਕਰਦਾ ਤੇ ਉਸ ਦੇ ਨਾਲ ਗਲੀ ਵੀ ਸੌੜੀ ਹੁੰਦੀ ਹੈ ਔਰ ਉਹਦੇ ਨਾਲ ਜਦੋਂ ਉੱਚਾ ਲੈ ਕੇ ਜਾਂਦੇ ਨੇ ਪਾਣੀ ਸਾਰਾ ਉੱਡ ਕੇ ਮਤਲਬ ਉਹ ਰੋਡ ਤੇ ਵੀ ਆ ਜਾਂਦਾ ਰੋਡ ਉਸ ਨਾਲ ਖਰਾਬ ਵੀ ਹੁੰਦਾ ਤੇ ਇੰਜ ਕਿਉਂ ਹੁੰਦਾ ਮੈਨੂੰ ਸਮਝ ਨਹੀਂ ਹੁੰਦੀ ਸਾਡੇ ਜਿਹੜੇ ਅਦਾਰੇ ਜਿਹੜੇ ਇਹਨੂੰ ਸੁਪਰਵਾਈਜ਼ ਕਰ ਰਹੇ ਹੁੰਦੇ ਨੇ ਜਿਨ੍ਹਾਂ ਦੀ ਸੁਪਰਵੀਜ਼ਨ ਦੇ ਵਿੱਚ ਹੁੰਦਾ ਜਾਂ ਜਿਹੜੀ ਪਿੱਛੇ ਪਲਾਨਿੰਗ ਵਿੱਚ ਜਿਹਨਾਂ ਸਾਰਿਆਂ ਦਾ ਹੱਥ ਹੁੰਦਾ ਜਿਹੜੇ ਸਭ ਇਖਤਿਆਰ ਨੂੰ ਉਹ ਕਿਹੜੀ ਪਲਾਨਿੰਗ ਦੇ ਨਾਲ ਕਿਹੜੀ ਸੋਚ ਦੇ ਨਾਲ ਚੱਲਦੇ ਪਏ ਹੁੰਦੇ ਨੇ ਕੋਈ ਨਾ ਸਾਡੇ ਸ਼ਹਿਰਾਂ ਦਾ ਨਾ ਸਾਡੇ ਪਿੰਡਾਂ ਦਾ ਕੋਈ ਸਰਵੇ ਹੀ ਨਹੀਂ ਹੈ ਕੋਈ ਲੈਵਲ ਨਹੀਂ ਹੈ ਯਾਰ ਐਟਲੀਸਟ ਖੁਦਾ ਦੇ ਬੰਦੇ ਇੱਕ ਸਰਵੇ ਕਰ ਲਓ ਅਸਾਂ ਫਿਊਚਰ 'ਚੋਂ ਕਿਹੜਾ ਲੈਵਲ ਕਿਹੜਾ ਟਾਪ ਲੈਵਲ ਸਾਡਾ ਰਹੇਗਾ ਸਾਡਾ ਜਿਹੜਾ ਕਰੀਬੀ ਪਾਣੀ ਦਾ ਜਿਹੜਾ ਸੋਰਸ ਹੈ ਜਿਹੜਾ ਸਾਡਾ ਨਿਕਾਸੀ ਟੋਟਲ ਬਾਰਿਸ਼ ਦੀ ਹੋਵੇ ਜਾਂ ਦੂਜੀ ਸੀਵਰੇਜ ਦੀ ਹੋਵੇ ਉਹ ਕਿਹੜੇ ਪਾਸੇ ਨੂੰ ਜਾਏਗੀ ਤੇ ਮਤਲਬ ਕਿਹੜੇ ਲੈਵਲ ਤੋਂ ਲੈ ਕੇ ਜਾਣੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਇੱਥੇ ਕੋਈ ਪਤਾ ਨਹੀਂ ਹੈ ਐਵੇਂ ਬਸ ਖੋਤਾ ਘੋੜਾ ਬਰਾਬਰ ਹੋਇਆ ਜਦੋਂ ਆਉਂਦੇ ਚੱਕ ਦਿੰਦੇ ਜਿਹੜਾ ਨਵੀਂ ਗਲੀ ਬਣਦੀ ਉਹ ਉਠਾ ਦਿੰਦੇ ਉਹ ਤਾਂ ਔਰ ਨਾਲ ਫਿਰ ਮੁਸੀਬਤ ਲੋਕਾਂ ਨੂੰ ਪਈ ਹੁੰਦੀ ਹੈ ਭਰਤੀਆਂ ਪਵਾਉਣ ਡਏ ਨੇ ਤੇ ਉਹ ਉੱਤੇ 4-5 ਫੁੱਟ ਤਾਂ ਚਾ ਦਿੰਦੇ ਨੇ ਯਾਰ ਇਹ ਕਿਉਂ ਆਪਸ ਵਿੱਚ ਮਤਲਬ ਹੁਕੂਮਤ ਦਾ ਆਵਾਮ ਦਾ ਮਤਲਬ ਇਹ ਕਿਉਂ ਆਪੇ ਸਾਡਾ ਲੱਗਾ ਹੋਇਆ ਇਹਦੇ ਨਾਲ ਇੱਕ ਤਾਂ ਮਕਾਨਾਂ ਦੀ ਖੂਬਸੂਰਤੀ ਵੀ ਕੋਈ ਨਹੀਂ ਹੁੰਦੀ ਤੁਸੀਂ ਵੇਖੋ ਤੁਸੀਂ ਬਾਹਰ ਜਿਹੜੇ ਮੁਲਕ ਮਤਲਬ ਸਹੀ ਪਲਾਨਿੰਗ ਨਾਲ ਚੱਲਦੇ ਨੇ
ਤੇ ਉੱਥੇ ਗਲੀ ਦੇ ਲੈਵਲ ਤੋਂ ਮੇਰਾ ਖਿਆਲ ਹੈ ਕੋਈ 7-8 ਇੰਚ ਜਾਂ 1 ਫੁੱਟ ਉੱਚਾ ਹੁੰਦਾ ਹੁੰਦਾ ਸੀ ਘਰ, ਇਹਦੀ ਉੱਤੇ ਕੋਈ ਨਹੀਂ ਅਸਾਂ ਕੋਈ ਬਣਾਈ ਦਾ ਨਹੀਂ ਕਦੀ ਵੇਖੀ ਦਾ ਨਹੀਂ। ਈਵਨ ਕਾਰ ਪੋਰਚ ਵਗੈਰਾ ਦੇ ਬਰਾਬਰ ਰੋਡ ਦੇ ਹੁੰਦੇ ਨੇ। ਸਾਡੇ ਕੋਲ ਖੂਬਸੂਰਤੀ ਵੀ ਬਣਾ ਦਿੱਤਾ ਜਾਂਦਾ ਔਰ ਇੱਕ ਮਤਲਬ ਇੱਕ ਜਨਰਲ ਕਨਸੈਪਟ ਪਾਇਆ ਜਾਂਦਾ ਕਿ ਰੋਡ ਨੂੰ ਚਾਹ ਦਿਓ, ਜਿੰਨਾ ਉੱਚਾ ਹੋਵੇਗਾ ਉਤਨਾ ਹੀ ਬਿਹਤਰ ਹੈ। ਮੇਰਾ ਖਿਆਲ ਹੈ ਫਿਲਹਾਲ ਜਿਹੜੇ ਹਾਲਾਤ ਚੱਲਦੇ ਨੇ ਬਿਹਤਰ ਹੁੰਦਾ ਰੋਡ ਤੋਂ ਚਾਹ ਲੈਣਾ। ਕੱਲ੍ਹ ਹੁਕੂਮਤ ਦਾ ਕੋਈ ਪਤਾ ਨਹੀਂ ਹੁੰਦਾ, ਉਹ ਚਾਹ ਕੇ ਰੋਡ ਨੂੰ ਤੁਹਾਡੇ ਛੱਤੇ ਬਰਾਬਰ ਰੱਖ ਛੱਡਣ। ਯਾਰ ਐਟਲੀਸਟ ਖੁਦਾ ਦੇ ਬੰਦੇ ਹੋ ਜਿਹੜੇ ਬੈਠੇ ਹੋ, ਜਿਹੜੇ ਬੋਝਾਂ 'ਚ ਤਨਖਾਹਾਂ ਪਾਈ ਜਾਂਦੇ ਹੋ, ਜਾਂ ਜਿਹੜੇ ਸਾਬੇ ਇਕਤਦਾਰ ਨੂੰ ਜਾਂ ਸਾਡੇ MP MNAs ਨੂੰ, ਮੈਨੂੰ ਨਹੀਂ ਪਤਾ ਇੱਥੇ ਵਾਲੀ ਵਾਰਿਸ ਹੈ ਕੌਣ ਨਹੀਂ ਹੈ ਤੇ ਕੋਈ ਨਾ ਵਾਲੀ ਵਾਰਿਸ, ਜਾਂ ਐਟਲੀਸਟ ਇੱਕ ਸਰਵੇ ਕਰ ਛੱਡੋ, ਇੱਕ ਲੋਕਾਂ ਨੂੰ ਦੱਸ ਛੱਡੋ ਇਹ ਸਾਡਾ ਲੈਵਲ ਹੈ, ਇਸ ਲੈਵਲ ਤੋਂ ਥੱਲੇ ਕਦੀ ਨਹੀਂ ਜਾਣਾ। ਸਾਡਾ ਰੋਡ ਅਗਰ ਫਿਊਚਰ 'ਚ ਹੁਣ ਨਹੀਂ ਵੀ ਫਿਊਚਰ 'ਚ ਆਏਗਾ, ਇਹ ਲੈਵਲ ਰਹੇਗਾ। ਨਾ ਬਣਾਓ ਯਾਰ ਲੈਵਲ ਕਰਕੇ ਪੇਪਰ ਤੇ ਲੋਕਾਂ ਦੇ ਛੱਡੋ ਯਾਰ, ਕੋਈ ਡਰਾਇੰਗਸ ਦੇ ਛੱਡੋ ਲੋਕਾਂ ਨੇ ਕਿ ਇਹ ਲੈਵਲ ਰਹਿਣਗੇ, ਇਸ ਤੋਂ ਉੱਤੇ ਤੁਸੀਂ ਨਾ ਜਾਓ। ਲੋਕ ਵੀ ਡਰਦੇ ਰਹਿੰਦੇ ਨੇ, ਲੋਕ ਚੱਕ ਦਿੰਦੇ ਨੇ ਤੇ ਇਤਨੀਆਂ ਮਿੱਟੀਆਂ ਪਵਾਉਂਦੇ ਨੇ, ਫਿਰ ਊਂਚ ਨੀਚ ਹਰ ਪਾਸੇ ਹੋਈ ਪਈ ਹੈ। ਗਲੀ ਬਣਾ ਜਾਂਦੇ ਨੇ ਲੋਕਾਂ ਦੇ ਘਰ ਥੱਲੇ, ਬਾਰਿਸ਼ਾਂ ਦਾ ਘਰ ਦਾ ਵਿਹੜੇ ਦਾ ਪਾਣੀ ਕੋਈ ਨਿਕਲਦਾ। ਪਿੰਡਾਂ ਦਾ ਇਹ ਹਾਲ ਹੁੰਦਾ। ਸ਼ਹਿਰ ਦੇ ਵਿੱਚ ਹੁਣ ਰੋਡ ਬਣਦੀ ਪਈ, ਨਾਲ ਫੋਟੋ ਮੈਂ ਚਲਾਏ ਨੇ, ਵੇਖ ਲਓ ਕਿੰਨੀ ਨਾ ਚਾਹ ਦਿੱਤੀ। ਮੈਨੂੰ ਨਹੀਂ ਪਤਾ ਚਾਹਣ ਦਾ ਫਾਇਦਾ ਕੀ ਹੈ, ਇਹ ਕਿਉਂ ਇਤਨੀ ਚਾਹੁੰਦੇ ਪਏ ਨੇ ਇਸ ਹੱਦ ਤੱਕ। ਔਰ ਉਸ ਤੋਂ ਇਲਾਵਾ ਜਿਹੜਾ ਮਟੀਰੀਅਲ ਪਾਉਂਦੇ ਪਏ ਹਨ, ਮਟੀਰੀਅਲ ਬਿਲਕੁਲ ਸਤਿਆਨਾਸ਼ ਹੈ। ਇਹ ਉਹ ਰੋਡ ਫਿਰ ਪਟੀ ਜਾਣਾ, ਲੋਕਾਂ ਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਥੱਲੇ ਇਤਨੀ ਕੰਪੈਕਸ਼ਨ ਆਲਰੇਡੀ ਹੋ ਗਈ, ਉਹਦੇ ਉੱਤੇ ਐਡਾ ਐਡਾ ਮੋਟਾ ਗੀਟਾ ਪਾਉਣ ਲੱਗੇ ਨੇ ਯਾਰ। ਇਹ ਆਪੇ ਜੋੜ ਕਿਵੇਂ ਬਣਨਾ, ਇਹ ਜਦੋਂ ਵੀ ਪਟੀਣਾ ਇੰਨਾ ਵੱਡਾ ਖੱਡਾ ਬਣਨਾ। ਤੇ ਖੁਦਾ ਦੇ ਬੰਦੇ, ਖੁਦਾ ਦਾ ਖੌਫ ਕਰੋ, ਕਿਹੜੇ ਪਾਸੇ ਲੱਗੇ। ਸਾਡੀ ਆਵਾਮ, ਸਾਡੇ ਲੋਕ, ਯਕੀਨ ਕਰੋ ਅਸਾਂ ਪੜ੍ਹੇ ਲਿਖੇ ਜੈਲ ਹਾਂ, ਸਾਡੇ ਕੋਲ ਬੋਲਣ ਵੀ ਨਹੀਂ ਹੁੰਦਾ ਯਾਰ। ਮੈਂ ਐਟਲੀਸਟ ਵੀਡੀਓ ਬਣਾਉਂਦਾ ਪਿਆ, ਮੈਂ ਪਤਾ ਨਹੀਂ ਕਿੰਨੀ ਵਾਰੀ ਸੋਚਿਆ ਲਿਖਣ ਲੱਗਾ, ਮੈਂ ਕਿ ਲਿਖਣ ਨਹੀਂ ਹੁੰਦਾ, ਵੀਡੀਓ ਬਣਾ ਛੱਡਦੇ ਹਾਂ ਯਾਰ। ਮੈਂ ਇੰਨਾ ਕਰ ਸਕਦਾ, ਮੈਂ ਡੰਡਾ ਲੈ ਕੇ ਮੇਰੇ ਕੋਲ ਜਾਣਾ ਦਾ, ਯਕੀਨ ਕਰੋ ਬੋਲਣ ਲੱਗੀ ਕਹਿ ਦਿੰਦੇ ਯਾਰ ਤੂੰ ਕੰਮ ਖਰਾਬ ਕਰਨ ਲੱਗਿਆ। ਚਲੋ ਮੇਰੀ ਪਿੰਡ ਦੀ ਹੱਦ ਤੱਕ ਤੇ ਚਲੋ ਮੈਂ ਕਰ ਸਕਦਾ, ਉੱਥੇ ਮੰਡੀ ਵੱਲਦੀ ਡਿਸਟ੍ਰਿਕਟ ਮੇਰਾ ਕੋਈ ਮਤਲਬ ਸਰਕਾਰੀ ਅਹੁਦਾ ਨਹੀਂ, ਕੋਈ ਇਖਤਿਆਰ ਨਹੀਂ, ਮੈਂ ਨਹੀਂ ਗੱਲ ਕਰ ਸਕਦਾ। ਤੇ ਮੇਰੀ ਕਮਜ਼ੋਰੀ ਸਮਝੋ, ਮੈਂ ਇਤਨਾ ਬੋਲ ਰਿਹਾ, ਮੈਂ ਬੋਲ ਕੇ ਦੱਸ ਰਿਹਾ। ਪਿੰਡ 'ਚੋਂ ਗੱਲ ਕਰਨ ਲੱਗੇ ਤਾਂ ਕਹਿੰਦੇ ਹੁੰਦੇ ਯਾਰ ਤੂੰ ਬਣਨ ਨਹੀਂ ਦੇਣ ਲੱਗੇ, ਬਣਾ ਨਹੀਂ ਲੱਗਿਆ ਤੇ ਯਾਰ ਤੂੰ ਜੀ ਨਹੀਂ ਹੁੰਦਾ ਇੱਕ ਲੱਤਾਂ ਖਿੱਚਣ ਲੱਗੇ ਹੋ, ਜਾਂ ਉਹ ਅਕਸਰ ਉਹ ਸ਼ਰੀਕ ਨੂੰ ਦੂਜੀ ਵੰਡੇ ਵਾਲੇ ਨਹੀਂ ਆ, ਉਹ ਇੰਝ ਕਰਕੇ ਨਾ ਪਿੰਡ ਦੇ ਲੋਕਾਂ ਦੀ ਤਾਂ ਚਲੋ ਹੁੰਦੀ ਹੈ। ਇੱਥੇ ਵੀ ਗੱਲ ਕਰਨ ਲੱਗੇ ਲੋਕ ਇਹ ਕਹਿ ਦਿੰਦੇ ਯਾਰ ਤੂੰ ਬਣਨ ਨਹੀਂ ਦਿੰਦਾ, ਹਾਲਾਂਕਿ ਪਤਾ ਹੁੰਦਾ। ਹੁਣ ਸਾਡੇ ਪਿੱਛੇ ਜਾਣਾ ਸੀਵਰੇਜ ਦੇ ਪੈਪ ਪੈਣ, ਔਰ ਮੈਨੂੰ ਪਤਾ ਸੀ ਇਹ ਬੰਦ ਹੋ ਜਾਣੇ, ਕਿਉਂਕਿ ਉਹਦਾ ਕਲੀਨ ਆਊਟ ਸਿਸਟਮ ਹੀ ਕੋਈ ਨਹੀਂ, ਬਾਰਿਸ਼ ਦੇ ਪਾਣੀ ਦਾ ਨਿਜ਼ਾਮ ਹੀ ਕੋਈ ਨਹੀਂ। ਔਰ ਬਾਰਿਸ਼ ਦੇ ਸਾਡੇ ਛੱਤ ਜਿਹੜੇ ਉਹ ਕੱਚੇ ਹੁੰਦੇ ਨੇ, ਉਹ ਮਿੱਟੀ ਘੋਲ ਕੇ ਸਾਰੀ ਅਗਰ ਕਿਧਰੋਂ ਵੜ ਵੀ ਜਾਏ, ਜਾਂ ਉਂਝ ਗਲੀਆਂ 'ਚ ਕਿੰਨਾ ਗੰਦ ਹੁੰਦਾ, ਸੀਵਰੇਜ ਦਾ ਬਲਾਕੇਜ ਹੋ ਜਾਏ, 2-2 ਕਿਲੋਮੀਟਰ ਲੰਮੇ ਪਾਏ ਪਾ ਛੱਡਣ, ਕਦੇ ਕਲੀਨ ਵਾਲਾ ਕੋਈ ਮੈਨ ਹੋਲ ਕੋਈ ਐਸਾ ਹੈ ਹੀ ਨਹੀਂ ਹੈ। ਤੇ ਮਤਲਬ ਬੰਦ ਹੀ ਹੋਣਾ ਪਤਾ ਹੈ ਨਾਰਮਲ, ਲੇਕਿਨ ਗੱਲ ਨਹੀਂ ਲੋਕ ਕਰਨ ਦਿੰਦੇ। ਤੇ ਇਹ ਗੱਲ ਇਹ ਵੀ ਮਤਲਬ ਨਾਰਮਲ ਜਿਹੀਆਂ ਚੀਜ਼ਾਂ। ਮੈਂ ਪਿੱਛੇ ਜਾ ਸਾਡੇ ਰਸੂਲ ਕਾਲਜ ਦਾ ਜਿਹੜਾ ਉਹ ਗਰੁੱਪ 'ਚ ਲਿਖ ਛੱਡਿਆ ਕਿ ਕੀ ਫਾਇਦਾ ਨਾ, ਮਤਲਬ ਇਮੋਸ਼ਨਲੀ ਕਹਿ ਲਓ ਕਿ ਸਾਡੇ ਇਸ ਰਸੂਲ ਕਾਲਜ ਦਾ ਇੱਥੇ ਕਾਲਜ ਬਣਨ ਦੇ ਬਾਵਜੂਦ ਅਸਾਂ ਜੈਲ ਦੇ ਜੈਲਾਂ, ਸਾਡਾ ਨਾ ਮੰਡੀ ਬਹਾਉਦੀਨ ਦਾ, ਨਾ ਇਸ ਪੰਜਾਬ ਦਾ ਇਨਫਰਾਸਟਰਕਚਰ ਹੈ ਚੱਜ ਦਾ, ਨਾ ਸਾਡੇ ਕੋਲ ਪੀਣ ਦਾ ਪਾਣੀ ਸਾਫ਼ ਦਾ ਰਹਿ ਗਿਆ। ਮਤਲਬ ਅਸਾਂ ਸੀਵਰੇਜ ਬਣਾਈ ਨਹੀਂ, ਉਹਦੇ ਕਰਕੇ ਮਤਲਬ ਉਹ ਸਾਡਾ ਸਾਰਾ ਗਟਰਾਂ ਦਾ ਸਾਡਾ ਗੰਦਾ ਪਾਣੀ ਥੱਲੇ ਗਿਆ, ਸਾਡਾ ਵਾਟਰ ਟੇਬਲ ਖਰਾਬ ਹੋਇਆ ਪਿਆ। ਨਾ ਨਿਕਾਸੀ ਸਾਡੇ ਕੋਲ, ਨਾ ਸਾਡੇ ਕੋਲ ਚੱਜ ਦੇ ਰੋਡ, ਨਾ ਸਾਨੂੰ ਸੋਲੰਗ ਲਾਉਣ ਦਾ ਪਤਾ, ਨਾ ਸਾਨੂੰ ਬਿਜਲੀ ਦੇ ਖੰਭੇ ਲਾਉਣ ਦਾ ਪਤਾ, ਨਾ ਸਾਨੂੰ ਗੈਸ ਦੀ ਡਿਸਟਰੀਬਿਊਸ਼ਨ ਦਾ ਪਤਾ। ਮੈਂ ਕਿਹਾ ਯਾਰ ਕੀ ਫਾਇਦਾ ਇਸ ਇਹੋ ਜਿਹੇ ਰਸੂਲ ਕਾਲਜ, ਉਹ ਲੋਕ ਫਿਰ ਮਤਲਬ ਹੋਰ ਤਰੀਕੇ ਨਾਲ ਲੈਣ। ਮੈਂ ਕਮਾਈ ਤਾਂ ਮੈਂ ਵੀ ਕਰ ਲਿਆ, ਮੈਂ ਅੱਛਾ ਖਾਸਾ ਯਾਰ ਮੈਂ ਬਾਹਰ ਜਾਂਦਾ, ਚੰਗੀ ਸੈਲਰੀ ਲੈ ਲੈਂਦਾ ਮੈਂ ਜਾ ਕੇ, ਲੇਕਿਨ ਆਪਣੇ ਦੇਸ਼ ਨੂੰ, ਆਪਣੇ ਲੋਕਾਂ ਨੂੰ, ਆਪਣੇ ਵਤਨ, ਆਪਣੀ ਧਰਤੀ ਨੂੰ ਕੀ ਫਾਇਦਾ? ਮੇਰਾ ਖਿਆਲ ਕੋਈ ਫਾਇਦਾ ਨਹੀਂ ਹੈ। ਸਾਰਿਆਂ ਨੇ ਆਪਣੇ ਬੁੱਝ ਹੀ ਗਰਮ ਕੀਤੇ ਨੇ, ਆਪਣੇ ਘਰ ਹੀ ਬਣਾਏ ਨੇ, ਆਪਣੇ ਮਤਲਬ ਆਪਣੇ ਲਈ ਹੀ ਕੀਤਾ ਸਭ ਨੇ। ਇਸ ਆਵਾਮ ਲਈ, ਇਸ ਮੁਲਕ ਲਈ ਕਿਸੇ ਨੇ ਕੁਝ ਵੀ ਨਹੀਂ ਕੀਤਾ, ਨਾ ਕੋਈ ਕਰਨਾ ਚਾਹੁੰਦਾ ਪਿਆ। ਸਿਰਫ ਇਹ ਕੀਤਾ ਕਿ ਯਾਰ ਮਤਲਬ ਇਹ ਜਿਹੜੀ ਵੀਡੀਓ ਬਣਾ ਰਿਹਾ ਸੀ ਮੈਂ, ਫਿਲਹਾਲ ਇਹ ਟੌਪਿਕ ਸੀ, ਬੜੇ ਟੌਪਿਕ ਯਕੀਨ ਕਰੋ ਇੱਕ ਚੀਜ਼ ਤੇ ਜਿੱਥੇ ਜਿੱਥੇ ਗਲਤ ਹੋ ਰਿਹਾ ਹੁੰਦਾ ਢੇਰ ਸਾਰੀਆਂ ਥਾਵਾਂ ਉੱਤੇ ਹੋ ਰਿਹਾ ਕਿ ਯਾਰ। ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਸੈਲਰੀਆਂ ਨਾਲ ਕੰਮਾਂ 'ਚ ਲੈ ਰਹੇ, ਜਿਹੜੇ ਇੱਥੇ ਅਦਾਰਿਆਂ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਦੀ ਜੌਬ ਹੈ, ਉਹ ਕਿਉਂ ਨਹੀਂ ਕਰਦੇ? ਇੱਕ ਮਾਈਂਡ ਹੀ ਇੰਝ ਬਣ ਗਿਆ ਕਿ ਗੰਦਾ ਮੁਲਕ ਹੈ, ਇੱਥੇ ਗੰਦ ਹੀ ਹੋਣਾ, ਇਹ ਸਾਫ਼ ਨਹੀਂ ਅਸਾਂ ਕਰਨਾ, ਇਸ ਰਾਣੇ ਹੀ ਇੰਝ ਮਤਲਬ ਸ਼ਾਇਦ ਚੰਦ ਹੀ ਇੰਝ ਨੂੰ ਰਿਹਾ ਰਵੇ, ਬਸ ਐਵੇਂ ਲੱਗੇ ਜਾਈਏ। ਤੇ ਬਾਹਰ ਰੱਬ ਪਾਕ ਜੀ ਹਦਾਇਤ ਦੇਵੇ ਤੇ ਅੱਲਾਹ ਪਾਕ ਸ਼ਊਰ ਦੇਵੇ ਸਾਨੂੰ, ਸਾਡੀ ਕੌਮ ਨੂੰ, ਸਭ ਨੂੰ ਸੋਚੀਏ ਸਮਝੀਏ ਤੇ ਉਸ 'ਤੇ ਅਮਲ ਕਰੀਏ। ਰੱਬ ਰੱਖੇ।